ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਜਿਹੜੀ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਅੱਜ ਦੇ ਸਵੇਰ ਦੇ ਪ੍ਰੋਗਰਾਮ 'ਚ ਸਾਡਾ ਸਾਥ ਦੇਣ ਦੇ ਲਈ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 4082722500 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ। ਰੇਲਵੇ ਬਜਟ ਪੇਸ਼ ਹੋਇਆ, ਪੰਜਾਬ ਨੂੰ ਮਿਲੇ ਕੁਝ ਤੋਹਫੇ। ਜੀ ਵੈਸੇ ਇਹ ਰੇਲਵੇ ਬਜਟ ਹੈ ਜਿਹੜਾ ਉਹ ਇਸ ਕਰਕੇ ਖਾਸ ਰਿਹਾ ਕਿ ਇਸ ਵਾਰੀ ਯਾਤਰੀਆਂ ਦੇ ਜਿਹੜੀ ਜੇਬ ਨਹੀਂ ਕੱਟੀ ਗਈ, ਯਾਨੀ ਕਿਰਾਏ ਨਹੀਂ ਵਧੇ। ਔਰ ਦੂਸਰਾ ਜਿਹੜਾ ਪੰਜਾਬ ਲਈ ਖਾਸ ਤੌਰ 'ਤੇ 2-3 ਐਲਾਨ ਹੈ ਜਿਹੜੇ ਉਹਨਾਂ ਨੇ ਇੱਕ ਖੁਸ਼ਗਵਾਰ ਮਾਹੌਲ ਹੈ ਜਿਹੜਾ ਬਣਾਇਆ ਇਸ ਬਜਟ ਦਾ। ਉਹ ਇਹ ਹੈ ਕਿ ਇੱਕ ਤੇ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਨੂੰ ਜਿਹੜੀ ਇੱਕ ਇਹਨਾਂ ਨੇ ਸਪੈਸ਼ਲ ਗੱਡੀ ਜਿਹੜੀ ਪੱਕੇ ਤੌਰ 'ਤੇ ਚਲਾ ਦਿੱਤੀ, ਆਸਥਾ ਐਕਸਪ੍ਰੈਸ ਉਹਦਾ ਨਾਂ ਰੱਖਿਆ ਵਾ, ਤੇ ਉਹ ਗੱਡੀ ਦਿੱਤੀ ਹੈ। ਔਰ ਇਸ ਤੋਂ ਇਲਾਵਾ ਮਾਲਵਾ ਦੇ 10 ਜ਼ਿਲ੍ਹਿਆਂ ਲਈ ਇੱਕ ਬਹੁਤ ਅਹਿਮ ਜਿਹੜੇ 2 ਐਲਾਨ ਹੋਏ ਆ। ਉਹ ਇਹ ਹੈ ਕਿ ਇੱਕ ਤੇ ਪਟਿਆਲੇ ਤੋਂ ਰਾਜਪੁਰਾ ਮੋਹਾਲੀ ਜਿਹੜਾ ਰੇਲ ਟਰੈਕ ਹੈ ਜਿਹੜਾ ਨਵਾਂ ਬਣਨਾ ਉਹ ਮਨਜ਼ੂਰ ਹੋਇਆ ਵਾਇਆ ਨਲਾਸ। ਇਹ 403 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਟਰੈਕ ਬਣੇਗਾ। ਔਰ ਦੂਸਰਾ ਇਹ ਕਿ ਰਾਜਪੁਰਾ ਤੋਂ ਬਠਿੰਡਾ ਤੱਕ ਜਿਹੜੀ ਰੇਲ ਪਟੜੀ ਹੈ, ਦੋਹਰੀ ਲਾਈਨ ਜਿਹੜੀ ਹੈ 1300 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਮਨਜ਼ੂਰ ਹੋ ਗਿਆ। ਇਹ ਵੈਸੇ ਡਾਕਟਰ ਧਰਮਵੀਰ ਗਾਂਧੀ ਹੈ ਜਿਹੜੇ ਪਟਿਆਲਾ ਤੋਂ ਸਾਂਸਦ, ਉਹਨਾਂ ਦੀ ਅਣਥੱਕ ਇੱਕ ਭੱਜ ਦੌੜ ਦਾ ਨਤੀਜਾ ਹੈ ਕਿ ਜਿਹੜੇ 2 ਮਾਲਵਾ ਨੂੰ ਇਹ ਪ੍ਰੋਜੈਕਟ ਮਿਲੇ ਆ। ਤਾਂ ਇਹਦਾ ਜਿਹੜਾ ਕਾਰਨ ਸੀਗਾ ਉਹ ਇਸ ਕਰਕੇ ਜ਼ਿਆਦਾ ਇਸ ਇਲਾਕੇ ਲਈ ਮਹੱਤਵਪੂਰਨ ਸੀ। ਉਹ ਇਸ ਕਰਕੇ ਕਿਉਂਕਿ ਪਟਿਆਲੇ ਤੱਕ ਜਦੋਂ ਕਿਸੇ ਨੇ ਚੰਡੀਗੜ੍ਹ ਜਾਣਾ ਤੱਕ ਪਟਿਆਲੇ ਤੱਕ ਉਹ ਪਹੁੰਚ ਸਕਦੇ ਸੀ, ਅੱਗੇ ਉਹਨਾਂ ਨੂੰ ਫਿਰ ਬੱਸ ਦਾ ਸਫ਼ਰ ਕਰਨਾ ਪੈਂਦਾ ਸੀ। ਇਸ ਕਰਕੇ ਇਸ ਖਿੱਤੇ ਦੇ ਲੋਕ ਜਿਹੜੇ ਆ ਉਹ ਰੇਲ ਤੇ ਚੜ੍ਹਦੇ ਹੀ ਨਹੀਂ ਸੀਗੇ ਕਿਉਂਕਿ ਅੱਗੇ ਜਾ ਕੇ ਫਿਰ ਖੱਜਲ ਖੁਆਰੀ ਹੁੰਦੀ। ਇਸ ਕਰਕੇ ਬੱਸਾਂ ਜਿਹੜੀਆਂ ਸੀਗੀਆਂ ਖਾਸ ਤੌਰ 'ਤੇ ਜਿਹੜੇ ਵੱਡੇ ਘਰਾਣਿਆਂ ਦੀਆਂ ਬੱਸਾਂ, ਉਹਨਾਂ ਦੀ ਚੰਗੀ ਚੱਲਦੀ ਸੀ ਇਸ ਰੂਟ 'ਤੇ। ਤਾਂ ਲੋਕ ਬਹੁਤ ਲੰਮੇ ਸਮੇਂ ਤੋਂ ਮੰਗ ਕਰਦੇ ਸੀ ਕਿ ਜਿਹੜੀ ਇਸ ਮਾਲਵਾ ਬੈਲਟ ਨੂੰ ਜੋੜਨ ਵਾਲੀ ਹੈ ਜਿਹੜੀ ਰੇਲ ਲਾਈਨ ਉਹ ਚੰਡੀਗੜ੍ਹ ਤੱਕ ਹੋਵੇ। ਖਾਸ ਤੌਰ 'ਤੇ ਜੇ ਪਿੱਛੇ ਜਾਈਏ ਤਾਂ ਗੰਗਾ ਨਗਰ, ਹਨੂੰਮਾਨਗੜ੍ਹ ਇਹ ਜ਼ਿਲ੍ਹੇ ਵੀ ਜਾ ਕੇ ਜੁੜਦੇ ਆ ਜਿਹੜੇ ਪੰਜਾਬੀ ਬਹੁਲਤਾ ਵਾਲੇ ਜ਼ਿਲ੍ਹੇ ਆ। ਸੋ ਇੱਕ ਚੰਗਾ ਇਹ ਐਲਾਨ ਹੋਇਆ ਪੰਜਾਬ ਵਾਸਤੇ, ਖਾਸ ਤੌਰ 'ਤੇ ਮਾਲਵਾ ਦੀ ਇਸ ਬੈਲਟ ਵਾਸਤੇ। ਰਾਜਸਥਾਨ ਦੇ ਕੁਝ ਜ਼ਿਲ੍ਹੇ ਆ ਜਿਹੜੇ ਉਹਨਾਂ ਲਈ ਇੱਕ ਚੰਗਾ ਇਹ ਸੰਕੇਤ ਆ, ਖੁਸ਼ਗਵਾਰ ਐਲਾਨ ਆ। ਔਰ ਦੂਜੇ ਪਾਸੇ ਜਿਹੜੀ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਨੂੰ ਗੱਡੀ ਚਲਾਈ ਇਹਨਾਂ ਨੇ, ਉਹ ਵੀ ਸਵਾਗਤਯੋਗ ਕਦਮ ਹੈ ਜੀ। ਔਰ ਉਹਦਾ ਨਾਂ ਥੋੜ੍ਹਾ ਜਿਹਾ ਮੈਨੂੰ ਚੁਭਿਆ ਕਿਉਂਕਿ ਜੇਕਰ ਸਿੱਖਾਂ ਦੇ 2 ਜਿਹੜੇ ਰੂਹਾਨੀ ਕੇਂਦਰ ਹੈ ਉਹਨਾਂ ਨੂੰ ਜੋੜਨ ਲਈ ਖਾਸ ਤੌਰ 'ਤੇ ਬਣਾਈ ਗਈ ਹੈ ਤਾਂ ਆਸਥਾ ਕੇਂਦਰ, ਆਸਥਾ ਐਕਸਪ੍ਰੈਸ ਜਿਹੜੀ ਹੈ, ਤਾਂ ਉਹ ਥੋੜ੍ਹਾ ਜਿਹਾ ਨਾਂ ਇਹੋ ਜਿਹਾ ਕਿਉਂਕਿ ਹਿੰਦੀ ਦਾ ਸ਼ਬਦ ਵਰਤਿਆ ਗਿਆ ਇੱਥੇ ਆਸਥਾ, ਤਾਂ ਉਹ ਇੱਕ ਤੇ ਸ਼ਬਦ ਪੰਜਾਬੀ ਦਾ ਵਰਤਦੇ ਜਾਂ ਜੇ ਨਹੀਂ ਤਾਂ ਘੱਟੋ ਘੱਟ ਸਿੱਖਾਂ ਨਾਲ ਜੁੜਿਆ, ਕਿਉਂਕਿ ਜੇ ਇਹ ਟ੍ਰੇਨ ਸਿੱਖਾਂ ਨੂੰ ਤੋਹਫਾ ਦਿੱਤਾ ਜਾ ਰਿਹਾ ਤਾਂ ਫਿਰ ਸਿੱਖਾਂ ਨਾਲ ਜੁੜਿਆ ਨਾਮ ਜ਼ਰੂਰ ਰੱਖਿਆ ਜਾਣਾ ਚਾਹੀਦਾ ਸੀ। ਚਾਹੇ ਦੋਨਾਂ 'ਚੋਂ ਇੱਕ ਕਿਸੇ ਧਾਰਮਿਕ ਸਥਾਨ ਦਾ ਨਾਂ ਰੱਖ ਲਿਆ ਜਾਂਦਾ, ਪਰ ਨਾਂ ਇਹਨਾਂ ਕੋਲ ਤੇ ਜੀ ਜਿਹੜਾ ਆ ਏਅਰਪੋਰਟ ਦਾ ਨਹੀਂ ਰਖਾਇਆ ਗਿਆ, ਟ੍ਰੇਨ ਦਾ ਕੀ ਰਖਾਇਆ ਜਾਣਾ। ਪਰ ਡਾਕਟਰ ਧਰਮਵੀਰ ਗਾਂਧੀ ਨੂੰ ਸਲਾਮ ਹੈ ਜੀ, ਜਿਨ੍ਹਾਂ ਨੇ ਕੋਸ਼ਿਸ਼ਾਂ ਕਰਕੇ ਇੱਕ ਬਹੁਤ ਲੰਮੇ ਸਮੇਂ ਤੋਂ ਅਟਕੀ ਹੋਈ ਲਟਕੀ ਹੋਈ ਮੰਗ ਹੈ ਜਿਹੜੀ ਉਹ ਪੂਰੀ ਕਰਵਾ ਦਿੱਤੀ। ਜੀ ਬਿਲਕੁਲ। ਅਗਲੀ ਗੱਲ ਕਰਦੇ ਹਾਂ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਪੰਜਾਬ ਦਾ ਦੌਰਾ ਸ਼ੁਰੂ। ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਇਆ ਆਗਾਜ਼ ਤੇ ਕਈ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ। ਇਹ ਰਵਨੀਤ ਬਿੱਟੂ ਹੋਰੀ ਅੱਜ ਪਤਾ ਨਹੀਂ ਕਿੱਥੇ ਚਲੇ ਗਏ ਜੀ। ਅਸੀਂ ਤੇ ਉਡੀਕਦੇ ਰਹੇ ਕਿ ਸ਼ਾਇਦ ਇਹਨਾਂ ਨੇ ਸ਼ੰਭੂ ਬੈਰੀਅਰ ਨਹੀਂ ਲੰਘਣ ਦੇਣਾ
ਇਹ ਪਿੱਛੇ ਮੋੜ ਦੇਣਗੇ, ਪੁੱਠਾ ਹੀ ਮੋੜ ਦੇਣਗੇ ਕੇਜਰੀਵਾਲ ਨੂੰ। ਪਰ ਅੱਜ ਕੋਈ ਨਹੀਂ ਦੇਖਿਆ। ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਪੰਜਾਬ 'ਚ ਨਹੀਂ ਵੜ ਦਿਆਂਗੇ, ਰਵਨੀਤ ਬਿੱਟੂ ਹੋਰਾਂ ਨੇ, ਪਰ ਅੱਜ ਕੁਛ ਨਹੀਂ ਹੋਇਆ, ਕੁਛ ਐਸਾ ਨਹੀਂ ਵਾਪਰਿਆ। ਆਏ ਨੇ ਅਰਵਿੰਦ ਕੇਜਰੀਵਾਲ, ਆਪਣੇ ਦੌਰੇ ਦਾ ਉਹਨਾਂ ਨੇ ਆਗਾਜ਼ ਕੀਤਾ ਔਰ ਆਏ ਵੀ ਇਸ ਵਾਰ ਉਹ ਜਹਾਜ਼ ਤੇ ਆਏ ਨੇ। ਜਹਾਜ਼ ਤੋਂ ਉਤਰ ਕੇ ਉਹਨਾਂ ਨੇ ਆਪਣਾ ਦੌਰਾ ਜਿਹੜਾ ਸ਼ੁਰੂ ਕੀਤਾ। ਮੌੜਾ ਪਿੰਡ ਤੋਂ ਇਹਨਾਂ ਦਾ ਦੌਰਾ ਸ਼ੁਰੂ ਹੋਇਆ, ਸੰਗਰੂਰ ਜ਼ਿਲ੍ਹੇ ਦੇ ਵਿੱਚੋਂ, ਔਰ ਇਹ ਉਸ ਜੋੜੇ ਦੇ ਘਰ ਵੀ ਗਏ ਆ ਜਿਹੜੇ ਸਤਿਗੁਰ ਸਿੰਘ ਨਾਮ ਸੀ ਸ਼ਾਇਦ ਤੇ ਰਾਣੀ ਕੌਰ, ਜਿਸ ਜੋੜੇ ਨੇ ਆਤਮ ਹੱਤਿਆ ਕਰ ਲਈ ਸੀ, ਕਿ ਜਿਹਦਾ ਘਰ ਹਾਈਵੇ ਦੀ ਹੱਦ ਦੇ ਵਿੱਚ ਆ ਗਿਆ ਸੀ। ਉਹਨਾਂ ਨੂੰ ਇਸ ਕਰਕੇ ਮੁਆਵਜ਼ਾ ਨਹੀਂ ਸੀ ਦੇ ਰਹੇ ਕਿਉਂਕਿ ਉਹਨਾਂ ਦੇ ਨਾਮ ਰਜਿਸਟਰੀ ਨਹੀਂ ਸੀ ਉਸ ਥਾਂ ਦੀ, ਤੇ ਉਹ ਗਰੀਬ ਜੋੜਾ ਸੀਗਾ ਜਿਹੜਾ ਆਤਮ ਹੱਤਿਆ ਕਰ ਗਿਆ, 3 ਬੱਚੇ ਪਿੱਛੇ ਛੱਡ ਗਿਆ। ਉਹਦੇ ਘਰ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਮੇਨ ਫੋਕਸ ਜੇ ਦੇਖੀਏ ਤਾਂ ਇਸ ਯਾਤਰਾ ਦਾ ਉਹ ਹੈ ਚਿੱਟੇ ਤੇ ਚਿੱਟੀ, ਯਾਨੀ ਚਿੱਟਾ ਨਸ਼ਾ ਔਰ ਚਿੱਟੀ ਮੱਖੀ ਜਿਹਨੇ ਕਿਸਾਨੀ ਨੂੰ ਉਜਾੜਿਆ, ਚਿੱਟਾ ਜਿਹਨੇ ਜਵਾਨੀ ਨੂੰ ਉਜਾੜਿਆ। ਸੋ ਜਵਾਨੀ ਤੇ ਕਿਸਾਨੀ, ਇਹਨਾਂ 2 ਚੀਜ਼ਾਂ ਤੇ ਫੋਕਸ ਹੈ ਜ਼ਿਆਦਾ ਇਸ ਦੌਰੇ ਦਾ, ਜਿਹੜਾ 5 ਰੋਜ਼ਾ ਦੌਰਾ ਅਰਵਿੰਦ ਕੇਜਰੀਵਾਲ ਦਾ। ਔਰ ਉਹ ਮਿਲ ਰਹੇ ਨੇ ਖਾਸ ਤੌਰ ਤੇ ਜਿਹੜੇ ਮਜ਼ਦੂਰ ਨੇ ਜਾਂ ਜਿਹੜੇ ਨਸ਼ਾ ਪੀੜਤ ਪਰਿਵਾਰ ਨੇ, ਜਾਂ ਕਿਸਾਨੀ ਜਿਹੜੀ ਉਜੜੀ ਹੋਈ ਕਿਸਾਨੀ ਹੈ, ਉਹਦੇ ਬਚੇ ਖੁਚੇ ਕੁਝ ਗਵਾਹ ਹੈ ਜਿਹੜੇ ਖੰਡਰ ਹੋਈ ਜ਼ਿੰਦਗੀ, ਜਿਹੜੀ ਕੋਈ ਮਾੜੀ ਮੋਟੀ ਉੱਥੇ ਕੋਈ ਰਚਕ ਮਾਤਰ ਜ਼ਿੰਦਗੀ ਜਿਹੜੀ ਧੜਕਦੀ ਹੈ, ਉਹਨਾਂ ਪਰਿਵਾਰਾਂ ਨੂੰ ਜਾ ਕੇ ਮਿਲ ਰਹੇ ਨੇ। ਸੋ ਇੱਥੋਂ ਲੱਗਦਾ ਕਿ ਇਹ 2 ਵਰਗ ਹੈ ਜਿਹੜੇ ਖਾਸ ਤੌਰ ਤੇ ਦੁਖੀ ਵਰਗ ਹੈ ਇਸ ਸਮੇਂ ਪੰਜਾਬ 'ਚ, ਜਿਨ੍ਹਾਂ ਨੂੰ ਆਪਾਂ ਦੁਖੀ ਵਰਗ ਕਹਿ ਲਈਏ, ਜਵਾਨੀ ਤੇ ਕਿਸਾਨੀ, ਤਾਂ ਉਹ ਇਹ ਇੱਕ ਅਹਿਸਾਸ ਦਿਵਾਉਣਾ ਚਾਹੁੰਦੇ ਆ ਕਿ ਤੁਹਾਨੂੰ ਅਸੀਂ ਲਾਵਾਰਸ ਨਹੀਂ ਛੱਡਾਂਗੇ। ਰਵਾਇਤੀ ਪਾਰਟੀਆਂ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਤਾਂ ਅਸੀਂ ਤੁਹਾਨੂੰ ਬਚਾਵਾਂਗੇ। ਸੋ ਇੱਕ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਹਾਂ। ਤਾਂ ਇਹ ਭਰੋਸੇ ਨੂੰ ਲੋਕ ਹੁਣ ਕਿਸ ਤਰ੍ਹਾਂ ਲੈਂਦੇ ਨੇ ਇਹ ਤਾਂ ਸਮਾਂ ਦੱਸੇਗਾ, ਕਿਉਂਕਿ ਕਿਸੇ ਵੀ ਸਿਆਸੀ ਦੌਰੇ ਦਾ, ਕਿਸੇ ਵੀ ਸਿਆਸੀ ਨੇਤਾ ਦੇ ਫੇਰੀ ਦਾ ਆਪਾਂ ਤੁਰੰਤ ਨਤੀਜਾ ਨਹੀਂ ਕੱਢ ਸਕਦੇ, ਕਿਉਂਕਿ ਉਸ ਸਮੇਂ ਤੋਂ ਬਾਅਦ ਹੀ ਪਤਾ ਲੱਗਦਾ ਕਿ ਉਹਦਾ ਪ੍ਰਭਾਵ ਕਿਸ ਤਰ੍ਹਾਂ ਜਾਂਦਾ। ਪਰ ਦੂਜੇ ਪਾਸੇ ਇਸ ਦੌਰੇ ਤੋਂ ਪਹਿਲਾਂ ਜਿੱਦਾਂ ਪ੍ਰਕਾਸ਼ ਸਿੰਘ ਬਾਦਲ, ਹਾਲਾਂਕਿ ਉਹ ਨਿੱਜੀ ਤੌਰ ਤੇ ਨਹੀਂ ਹਮਲੇ ਕਰਦੇ, ਪਰ ਉਹਨਾਂ ਨੇ ਵੀ ਹਮਲੇ ਤੇਜ਼ ਕਰ ਦਿੱਤੇ, ਫਸਲੀ ਬਟੇਰਾ ਕਹਿ ਦਿੱਤਾ ਅਰਵਿੰਦ ਕੇਜਰੀਵਾਲ ਨੂੰ, ਔਰ ਹੋਰ ਬਹੁਤ ਕੁਛ ਹੋਇਆ। ਮਜੀਠੀਆ ਸਾਹਿਬ ਨੇ ਕਹਿ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੇ ਚੁਫੇਰਿਓਂ ਇੱਕ ਜਿਵੇਂ ਕਹਿ ਲਈਏ ਨਾ ਕਿ ਬੌਛਾਰ ਕਰ ਦਿੱਤੀ ਸ਼ਬਦੀ ਤੀਰਾਂ ਦੀ। ਤਾਂ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ, ਹਾਲਾਂਕਿ ਉਹ ਨੈਗੇਟਿਵ ਹਮਲੇ ਨੇ ਜਿੱਦਾਂ ਹੁੰਦੇ ਸਿਆਸਤ ਦੇ ਵਿੱਚ ਆਪਣੇ ਵਿਰੋਧੀ ਤੇ, ਤਾਂ ਮੈਨੂੰ ਲੱਗਦਾ ਹੈ ਕਿ ਉਹ ਨੈਗੇਟਿਵ ਪ੍ਰਚਾਰ ਕਿਤੇ ਨਾ ਕਿਤੇ ਉਹ ਵੀ ਇਹਨਾਂ ਦੇ ਹੱਕ 'ਚ ਜਾਂਦਾ। ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹਦੀ ਜਿਹੜੀ ਪ੍ਰਤਿਸ਼ਠਾ ਹੈ ਅਰਵਿੰਦ ਕੇਜਰੀਵਾਲ ਦੀ, ਉਹਨੂੰ ਇੱਥੇ ਮਜ਼ਬੂਤ ਨਹੀਂ ਹੋਣ ਦੇਣਾ ਚਾਹੁੰਦੇ ਜੋ ਉਹਨਾਂ ਦੀ ਸਿਆਸੀ ਹਸਤੀ ਹੈ, ਇਸ ਕਰਕੇ ਬਿਆਨ ਦਾਗੇ ਜਾ ਰਹੇ ਆ। ਅੱਜ ਬਕਾਇਦਾ ਜਦੋਂ ਉਹ ਦੌਰਾ ਕਰ ਰਹੇ ਸੀ ਤਾਂ ਬਕਾਇਦਾ ਅਕਾਲੀ ਦਲ ਵੱਲੋਂ ਪ੍ਰੈਸ ਨੋਟ ਵੀ ਜਿਹੜੇ ਰਿਲੀਜ਼ ਕੀਤੇ ਗਏ, ਨੁਕਤਾਚੀਨੀ ਕੀਤੀ ਗਈ ਕਿ ਦਿੱਲੀ ਦੇ ਵਿੱਚ ਇਹ ਆਪ ਭ੍ਰਿਸ਼ਟਾਚਾਰੀ ਨੂੰ ਵਧਾਵਾ ਦੇ ਰਿਹਾ ਤੇ ਇੱਥੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਖਾਬ ਦਿਖਾ ਰਿਹਾ। ਇਹ ਜਿਹੜਾ ਨੈਗੇਟਿਵ ਪ੍ਰਚਾਰ ਹੈ, ਮੈਨੂੰ ਲੱਗਦਾ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਜਾ ਰਿਹਾ, ਕਿਉਂਕਿ ਵੈਸੇ ਤਾਂ ਜਿਹੜੇ ਇੱਥੋਂ ਦੇ ਵੱਡੇ ਮੀਡੀਆ ਅਦਾਰੇ ਆ ਉਹ ਸਰਕਾਰ ਦੇ ਤੁਹਾਨੂੰ ਪਤਾ ਨਾਲ ਪਿੱਠ ਤੇ ਹਿੱਕ ਤੇ ਕਹਿੰਦੇ ਆ। ਸੋ ਇਸ ਬਹਾਨੇ ਅਰਵਿੰਦ ਕੇਜਰੀਵਾਲ ਪਹੁੰਚ ਰਿਹਾ ਜਿੱਥੇ ਪਹੁੰਚਣਾ ਚਾਹੀਦਾ ਉਹਨੂੰ, ਲੋਕਾਂ ਦੇ ਹੱਥਾਂ 'ਚ, ਤੇ ਲੋਕ ਇਹੀ ਚੀਜ਼ ਦੇਖ ਰਹੇ ਆ ਕਿ ਇਹ ਡਰੇ ਕਿਉਂ ਹੋਇਆ, ਕਿਉਂਕਿ ਇਹ ਪ੍ਰਭਾਵ ਜਾ ਰਿਹਾ ਕਿ ਇਹ ਦੋਨੇ ਰਵਾਇਤੀ ਦਲ ਡਰੇ ਕਿਉਂ ਪਿਆ। ਸੋ ਇਹ ਮੈਨੂੰ ਲੱਗਦਾ ਕਿ ਜਿਵੇਂ ਦਿੱਲੀ ਦੇ ਵਿੱਚ ਹੋਇਆ ਸੀ ਨੈਗੇਟਿਵ ਪ੍ਰਚਾਰ ਦਾ ਅਸਰ ਜਿਹੜਾ ਆਮ ਆਦਮੀ ਪਾਰਟੀ ਨੂੰ ਪੋਜ਼ਿਟਿਵ ਹੋਇਆ, ਉਹੀ ਕੁਝ ਮੈਂ ਦੇਖ ਰਿਹਾ ਜੀ ਪੰਜਾਬ ਦੇ ਵਿੱਚ ਵੀ ਉਹ ਨੈਗੇਟਿਵ ਪ੍ਰਚਾਰ ਹੈ ਜਿਹੜਾ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਲਾਹਾ ਦੇ ਰਿਹਾ। ਜੀ ਬਿਲਕੁਲ, ਪਹੁੰਚ ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ ਆਮ ਲੋਕਾਂ ਤੱਕ ਵੀ ਪਹੁੰਚ ਰਹੀ ਆ। ਅਗਲੀ ਗੱਲ ਕਰੀਏ, ਮਨਜੀਤ ਸਿੰਘ ਜੀਕੇ ਦਾ ਠੋਕਵਾਂ ਜਵਾਬ ਦਿੱਤਾ ਬੀਬੀ ਨਵਜੋਤ ਸਿੱਧੂ ਨੇ। ਕਹਿੰਦੇ ਹੁੰਦੇ ਆ ਜੀ ਕਿ ਅਮਲੀ ਭਿੜਨ ਤੇ ਹਾਸਾ ਨਿਕਲੇ, 2 ਫਕੀਰ ਭਿੜਨ ਤੇ ਕਾਸਾ ਨਿਕਲੇ, 2 ਸਿਆਸੀ ਭਾਈਵਾਲ ਭਿੜਨ ਤੇ ਤਮਾਸ਼ਾ ਨਿਕਲੇ। ਇਹ ਤਮਾਸ਼ਾ ਨਿਕਲ ਰਿਹਾ ਕਿਉਂਕਿ ਦੋਨੇ ਸਿਆਸੀ ਭਾਈਵਾਲ ਨੇ, ਇੱਕ ਅਕਾਲੀਆਂ ਵੱਲੋਂ ਹੈ ਤੇ ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਹੈ। ਮਨਜੀਤ ਸਿੰਘ ਜੀਕੇ ਨੇ ਕੱਲ ਚੰਡੀਗੜ੍ਹ
ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਜੇਕਰ ਨਰਿੰਦਰ ਮੋਦੀ ਸਰਕਾਰ ਆ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀ, ਜਿਹੜੇ 84 ਨਸਲ ਕੁਸ਼ੀ ਪੀੜਤ ਪਰਿਵਾਰ ਆ ਸਿੱਖ ਆ ਉਹਨਾਂ ਨੂੰ ਇਨਸਾਫ ਨਹੀਂ ਦਿੰਦੀ, ਤਾਂ ਫਿਰ ਅਕਾਲੀ ਦਲ ਨੂੰ ਅਲਾਇੰਸ ਚੋਂ ਬਾਹਰ ਆ ਜਾਣਾ ਚਾਹੀਦਾ, ਗੱਠਜੋੜ ਛੱਡ ਦੇਣਾ ਚਾਹੀਦਾ। ਤੇ ਇਸੇ ਦੇ ਜਵਾਬ ਦੇ ਵਿੱਚ ਅੱਜ ਬੀਬੀ ਸਿੱਧੂ ਸਿੱਧੀ ਹੋ ਗਈ ਜੀਕੇ ਨੂੰ। ਉਹਨੇ ਇਹ ਕਿਹਾ ਕਿ ਬਾਕੀ ਤੇ ਗੱਲਾਂ ਛੱਡੋ, ਜਿਹੜਾ ਤੁਹਾਨੂੰ ਸੈਂਟਰ ਨੇ 440 ਕਰੋੜ ਰੁਪਈਆ ਦਿੱਤਾ ਸੀਗਾ ਦੰਗਾ ਪੀੜਤ ਨਸਲ ਕੁਸ਼ੀ ਪੀੜਤ ਜਿਹੜੇ ਪਰਿਵਾਰ ਆ ਲੁਧਿਆਣੇ ਕੁਛ ਆਏ, ਪੰਜਾਬ ਪੂਰੇ ਦੇ ਵਿੱਚ 50,000 ਦੇ ਕਰੀਬ ਉਹਨਾਂ ਨੇ ਪਰਿਵਾਰਾਂ ਦੀ ਗਿਣਤੀ ਦੱਸੀ ਕਿ ਉਹਨਾਂ ਲਈ ਜਿਹੜਾ 440 ਕਰੋੜ ਰੁਪਈਆ ਆਇਆ ਸੀ ਉਹਦੇ ਵਿੱਚ ਜਿਹੜਾ ਗਬਨ ਹੋਇਆ, ਤੁਸੀਂ ਉਹਦੀ ਜਾਂਚ ਮੰਗੋ। ਅਸੀਂ ਤੁਹਾਡੇ ਨਾਲ ਚੱਲਦੇ ਹਾਂ ਨਰਿੰਦਰ ਮੋਦੀ ਕੋਲੇ, ਤਾਂ ਆਪਾਂ ਜਾਂਚ ਲੈ ਕੇ ਆਉਂਦੇ, CBI ਤੋਂ ਜਾਂਚ ਕਰਵਾਓ। ਤੁਸੀਂ ਉਹਦੇ ਬਾਰੇ ਆਵਾਜ਼ ਕਿਉਂ ਨਹੀਂ ਉਠਾਉਂਦੇ? ਸੋ ਦੋਨੇ ਜਿਹੜੇ ਸਿਆਸੀ ਦਲ ਜਿਹੜੇ ਆਪਸ ਦੇ ਵਿੱਚ ਘਿਓ ਖਿਚੜੀ ਹੈ, ਪਤੀ ਪਤਨੀ ਵੀ ਕਹਿੰਦੇ ਇਹਨਾਂ ਨੂੰ, 9 ਮਾਸ ਦਾ ਰਿਸ਼ਤਾ ਵੀ ਹੈ, ਇਸ ਮਸਲੇ ਤੇ ਆਮੋ ਸਾਹਮਣੇ ਖੜ ਗਏ ਆ। ਮਨਜੀਤ ਸਿੰਘ ਜੀਕੇ ਤੋਂ ਬਾਅਦ ਅੱਜ ਮਨਜਿੰਦਰ ਸਿੰਘ ਸਿਰਸਾ ਦਾ ਵੀ ਬਿਆਨ ਆ ਗਿਆ, ਕਿਉਂਕਿ ਦਿੱਲੀ ਦੇ ਵਿੱਚ ਜੇ ਆਪਾਂ 1 ਨੰਬਰ ਦੇ ਮਨਜੀਤ ਸਿੰਘ ਜੀਕੇ ਨੂੰ ਅਕਾਲੀ ਦਲ ਦੇ ਕਾਰਕੁਨ ਕਹਿ ਲਈਏ ਇਸ ਸਮੇਂ ਦੇ, ਤਾਂ ਆਗੂ ਕਹਿ ਲਈਏ ਦੂਸਰੇ ਨੰਬਰ ਦੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਦਾ ਵੀ ਬਿਆਨ ਆ ਗਿਆ ਕਿ ਜਿਹੜੀ ਮੋਦੀ ਸਰਕਾਰ ਹੈ ਸਿੱਖਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਰਹੀ, ਚਾਹੇ ਉਹ ਪਗੜੀ ਦੇ ਮਾਮਲੇ ਆ, ਚਾਹੇ ਬਾਹਰ NRI ਇਸ ਦੇ ਨਾਲ ਜੁੜੇ ਮਸਲੇ ਆ, ਤਾਂ ਉਹਨਾਂ ਦਾ ਵੀ ਬਿਆਨ ਆ ਗਿਆ। ਸੋ ਇਹ ਬਿਆਨ ਆਉਣੇ ਆਪਣੇ ਆਪ ਦੇ ਵਿੱਚ ਇੱਕ ਜਿਵੇਂ ਕਹਿ ਲਈਏ ਗੁਝਵਾਂ ਇਸ਼ਾਰਾ ਆ, ਕਿਉਂਕਿ ਇਹ ਮਸਲਾ ਜਿਹੜਾ ਇਹ ਨਹੀਂ ਹੈ ਕਿ ਅੱਜ ਇਹਨਾਂ ਨੂੰ ਬਹੁਤ ਅੰਦਰੋਂ ਆਵਾਜ਼ ਉੱਠੀ ਹੈ ਇਹਨਾਂ ਦੇ ਅੰਦਰੋਂ ਕਿ ਅਸੀਂ ਨਸਲ ਕੁਸ਼ੀ ਪੀੜਤ ਪਰਿਵਾਰਾਂ ਨੂੰ ਇਨਸਾਫ ਲੈ ਕੇ ਦੇਈਏ, ਬਹੁਤ ਦੇਰ ਹੋ ਗਈ ਹੈ। ਨਹੀਂ, ਇੱਥੇ ਸਿਆਸੀ ਹਿੱਤਾਂ ਦਾ ਟਕਰਾਅ ਆ, ਕਿਉਂਕਿ ਜਿਹੜੇ ਇਹ ਅਚਾਨਕ ਭਾਜਪਾ ਤੇ ਇਹਨਾਂ ਨੇ ਤੀਰ ਛੱਡੇ ਆ, ਉਹ ਇਹ ਨਹੀਂ ਹੈ ਕਿ ਮਨਜੀਤ ਸਿੰਘ ਜੀਕਾ ਆਪਣੇ ਪੱਧਰ ਤੇ ਬੋਲ ਰਿਹਾ, ਮਨਜਿੰਦਰ ਸਿੰਘ ਸਿਰਸਾ ਆਪਣੇ ਪੱਧਰ ਤੇ ਬੋਲ ਰਿਹਾ। ਅਸਲ ਦੇ ਵਿੱਚ ਉਹ ਜਿਵੇਂ ਜਸਵਿੰਦਰ ਭੱਲਾ ਕਹਿੰਦਾ ਕਿ ਤੂੰ ਨਹੀਂ ਬੋਲ, ਤੇਰੇ ਚ ਸੁੱਚਾ ਸਿੰਘ ਬੋਲਦਾ ਹੈ, ਕਿਉਂਕਿ ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਸੀ ਅਮਿਤ ਸ਼ਾਹ ਨਾਲ, ਅਰੁਣ ਜੇਤਲੀ ਨਾਲ, ਫਿਰ ਇਹਨਾਂ ਨੇ ਸਾਗ ਵੀ ਖਵਾਇਆ, ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਕਹਿੰਦਾ ਸੀ, ਕੇਂਦਰੀ ਮੰਤਰੀਆਂ ਨੂੰ ਸੱਦ ਕੇ। ਪਰ ਜਿਹੜੀ ਚੀਜ਼ ਲਈ ਇਹਨਾਂ ਨੇ ਕੀਤਾ ਕਰਾਇਆ ਸੀ ਸਾਰਾ ਕੁਛ, ਉਹ ਇਹਨਾਂ ਦੇ ਪਿੜ ਪੱਲੇ ਨਹੀਂ ਪਿਆ। ਇਹਨਾਂ ਦਾ ਮਕਸਦ ਸੀਗਾ ਕਿ SGPC ਚੋਣਾਂ ਪਹਿਲਾਂ ਕਰਵਾ ਲਈਏ, ਜਿਹੜਾ ਕਾਨੂੰਨੀ ਪੇਚ ਫਸਿਆ ਉਹਦੇ ਤੋਂ ਬਾਈਪਾਸ ਹੋ ਕੇ ਸੰਸਦ ਦੇ ਵਿੱਚ ਬਿੱਲ ਪਾਸ ਕਰਾ ਲਈਏ, ਗੁਰਦੁਆਰਾ ਐਕਟ ਲਾਗੂ ਕਰਵਾ ਲਈਏ, ਜੋ ਵੀ ਇਹਨਾਂ ਨੂੰ ਆਪਣੇ ਹਿੱਤ 'ਚ ਲੱਗਦਾ ਸੀਗਾ ਕਿ ਉਸ ਮੁਤਾਬਕ ਉਸ ਅਨੁਕੂਲ ਬਿੱਲ ਪਾਸ ਕਰਵਾ ਲਿਆ ਜਾਵੇ। ਪਰ RSS ਦੇ ਦਬਾਅ ਕਰਕੇ ਉਹ ਇਹਨਾਂ ਨੂੰ ਜਵਾਬ ਹੋ ਗਿਆ। ਇਸੇ ਕਰਕੇ ਸ਼ਾਇਦ ਇੱਧਰੋਂ ਜਿਹੜੇ ਹਮਲੇ ਉਹ ਤੇਜ਼ ਹੋਇਆ। ਹੁਣ ਹਮਲਿਆਂ ਤੋਂ ਜਿਹੜਾ ਇਹ ਨਿਕਲਣਾ ਸੀਗਾ ਇੱਕ ਪ੍ਰਤੀਕਰਮ, ਉਹ ਆਉਣਾ ਹੀ ਆਉਣਾ ਸੀ, ਕਿਉਂਕਿ ਬੀਬੀ ਨਵਜੋਤ ਕੌਰ ਸਿੱਧੂ ਆਪ ਸੜੀ ਤਪੀ ਹੋਈ ਸੀ, ਕਿਉਂਕਿ ਅਮਿਤ ਸ਼ਾਹ ਨਾਲ ਜਦੋਂ ਮੁਲਾਕਾਤ ਹੋਈ ਹੈ ਜਿਸ ਦਿਨ ਸੁਖਬੀਰ ਸਿੰਘ ਬਾਦਲ ਦੀ, ਸੁਖਬੀਰ ਸਿੰਘ ਬਾਦਲ ਭਾਵੇਂ ਆਪ ਤੇ ਨਹੀਂ ਬੋਲਿਆ, ਪਰ ਉੱਥੇ ਭਾਜਪਾ ਦੇ ਕਈ ਲੀਡਰ ਜਿਹੜੇ ਆ ਉਹਨਾਂ ਨੇ ਸ਼ਿਕਾਇਤ ਲਾ ਦਿੱਤੀ ਬੀਬੀ ਸਿੱਧੂ ਦੀ ਕਿ ਬੀਬੀ ਬੋਲਦੀ ਬੜੀ ਹੈ। ਤੇ ਬੀਬੀ ਨੂੰ ਇਹ ਪਤਾ ਸੀ ਕਿ ਉੱਥੇ ਵੀ ਵਿੱਚ ਸੁੱਚਾ ਸਿੰਘ ਹੀ ਬੋਲਦਾ, ਉੱਥੇ ਭਾਜਪਾ ਵਾਲੇ ਆਪ ਨਹੀਂ ਬੋਲੇ। ਸੋ ਬੀਬੀ ਸਿੱਧੂ ਨੇ ਆਪਣੇ ਇਸ ਕਰਕੇ ਜਿਹੜੇ ਸੀ ਵਾਲ ਵਲੇਵੇ ਕੱਢ ਲਏ। ਜੇ ਬੀਬੀ ਸਿੱਧੂ ਨੂੰ ਵੀ ਆਪਾਂ ਸਵਾਲ ਕਰੀਏ ਕਿ ਬੀਬੀ ਜੀ, ਜੇ ਤੁਹਾਨੂੰ ਪਤਾ ਸੀ ਕਿ ਗਬਨ ਹੋਇਆ, ਇਹ 2006-07 ਦਾ ਪੈਸਾ ਆਇਆ, ਸਹੀ ਥਾਂ ਨਹੀਂ ਲੱਗਿਆ, ਤੇ ਫਿਰ ਤੁਸੀਂ ਹੁਣ ਤੱਕ ਕਿਹੜੇ ਮਹੂਰਤ ਨੂੰ ਉਡੀਕਦੇ ਸੀ? ਮਹੂਰਤ ਨਿਕਲੇਗਾ ਕਿ ਮੈਂ ਇਸ ਚੀਜ਼ ਦਾ ਪਰਦਾਫਾਸ਼ ਕਰਾਂਗੀ। ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੁਸਲਮਾਨ ਥਾਣੇਦਾਰ ਨੂੰ ਭਗਵਾਂ ਬ੍ਰਿਗੇਡ ਨੇ ਥਾਣਿਓਂ ਕੱਢ ਕੇ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ। ਇਹ ਰਾਸ਼ਟਰ ਭਗਤੀ ਹੈ ਜੀ, ਇਹ ਜਾਗੀ ਹੋਈ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜਾਗੀ ਹੈ, ਔਰ ਐਸੀ ਜਾਗੀ ਹੈ ਕਿ ਹੁਣ ਦੂਜਿਆਂ ਦੀਆਂ ਨੀਂਦਾਂ ਜਿਹੜੀਆਂ ਉਡਾਈ ਜਾਂਦੀ ਹੈ। ਇਹ ਘਟਨਾ ਜਿਹੜੀ ਮਹਾਰਾਸ਼ਟਰ ਦੀ ਹੈ ਜੀ, ਲਾਤੂਰ ਜ਼ਿਲ੍ਹੇ ਦਾ ਕੋਈ ਪਾਨਗਾਮ ਹੈ, ਉਸ ਜਗ੍ਹਾ ਤੇ ਥਾਣਾ ਹੈ, ਉਸ ਪਿੰਡ ਦੇ ਵਿੱਚ ਹੀ। ਤਾਂ ਉਸ ਥਾਣੇ ਦੇ ਵਿੱਚ ਤਾਇਨਾਤ ਸੀਗਾ ਇੱਕ ਥਾਣੇਦਾਰ ਯੂਨਸ ਸ਼ੇਖ, ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਸੀਗਾ। 18-19 ਦੀ ਦਰਮਿਆਨੀ ਰਾਤ ਨੂੰ ਆ ਜਿਹੜੀ ਲੰਘ ਕੇ ਗਈ 18-19 ਫਰਵਰੀ, ਉਸ ਰਾਤ ਨੂੰ ਇੱਕ ਉਹਨੂੰ ਟੈਲੀਫੋਨ ਆਉਂਦਾ ਕਿ ਅੰਬੇਡਕਰ ਚੌਂਕ ਦੇ ਵਿੱਚ ਕੁਝ ਲੋਕ ਭਗਵਾਂ ਝੰਡਾ ਚੜਾ ਰਹੇ ਆ। ਰਾਤ 1-2 ਦਾ ਟਾਈਮ ਸੀ। ਜਦੋਂ ਇਸ ਥਾਣੇਦਾਰ ਨੂੰ ਪਤਾ ਲੱਗਾ ਕਿ ਇਹ ਕੁਝ ਵਾਪਰ ਰਿਹਾ,
ਇਹਨੇ ਜੁੱਤੀ ਨਹੀਂ ਪਾਈ, ਭੱਜ ਕੇ ਉੱਥੇ ਚੌਂਕ 'ਚ ਗਿਆ। ਕੁਝ ਨੌਜਵਾਨ ਸ਼ਰਾਰਤ ਕਰ ਰਹੇ ਸੀ। ਹੁਣ ਤੁਸੀਂ ਇਹ ਵੇਖੋ ਕਿ ਅੰਬੇਦਕਰ ਚੌਂਕ ਕਿਉਂ ਚੁਣਿਆ ਜਾਂਦਾ ਹੈ? ਅੰਬੇਦਕਰ ਦੇ ਵਿਚਾਰਾਂ ਦਾ ਤੁਹਾਨੂੰ ਪਤਾ ਇੱਕ ਵਿਚਾਰਧਾਰਕ ਟਕਰਾਵ ਹੈ। ਦਲਿਤਾਂ ਦਾ ਮਸੀਹਾ ਨੇ, ਉਹਨਾਂ ਨੂੰ ਕਰੋੜਾਂ ਦਲਿਤ ਹੈ ਜਿਹੜੇ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਈਏ ਆਦਰਸ਼ ਮੰਨਦੇ ਆ, ਪਰ ਇਹ ਵਿਚਾਰਧਾਰਾ ਜਿਹੜੀ ਇਹ ਅੰਬੇਦਕਰ ਵਿਚਾਰਧਾਰਾ ਦੇ ਉਲਟ ਖੜੀ ਹੈ। ਸੋ ਅੰਬੇਦਕਰ ਚੌਂਕ ਦੇ ਵਿੱਚ ਇਹ ਸਭ ਕੁਛ ਹੋ ਰਿਹਾ ਸੀ। ਉਸ ਥਾਣੇਦਾਰ ਨੇ ਆ ਕੇ ਕਿਹਾ ਕਿ ਬਿਲਕੁਲ ਗਲਤ ਕਰ ਰਹੇ ਜੇ ਤੁਸੀਂ, ਮੈਂ ਨਹੀਂ ਹੋਣ ਦਿਆਂਗਾ। ਉਦੋਂ ਤੇ ਉਹ ਨੌਜਵਾਨ ਜਿਹੜੇ ਚਲੇ ਗਏ। ਅਗਲੇ ਦਿਨ ਉਹਨਾਂ ਨੇ 200-250 ਦਾ ਟੋਲਾ ਇਕੱਠਾ ਕਰਕੇ ਥਾਣੇ ਤੇ ਹਮਲਾ ਕਰ ਦਿੱਤਾ। ਉਸ ਸਮੇਂ 4 ਪੁਲਿਸ ਵਾਲੇ ਸਨ, ਉਹਦੇ ਵਿੱਚ ਇਹ ਥਾਣੇਦਾਰ ਵੀ ਸ਼ਾਮਲ ਸੀਗਾ। ਉਹਨੂੰ ਉੱਥੋਂ ਕੱਢ ਲਿਆ ਗਿਆ ਥਾਣੇ ਦੇ ਵਿੱਚੋਂ। 2 ਘੰਟੇ ਦੱਸਦੇ ਆ ਇਸ ਥਾਣੇਦਾਰ ਦੀ ਕੁੱਟਮਾਰ ਹੁੰਦੀ ਰਹੀ। 2 ਘੰਟੇ ਕੋਈ ਛਡਾਉਣ ਨਹੀਂ ਆਇਆ, ਕੋਈ ਪੁਲਿਸ ਵਾਲਾ ਵੀ ਬਚਾਅ ਕਰ ਨਹੀਂ ਆਇਆ। ਇੰਨਾ ਜ਼ਬਰਦਸਤ ਕੁੱਟਿਆ ਗਿਆ ਇਸ ਥਾਣੇਦਾਰ ਨੂੰ ਕਿ ਅੱਖਾਂ ਕਾਲੀਆਂ ਨੀਲੀਆਂ, ਚਿਹਰਾ ਜਿਹੜਾ ਉਹ ਬਿਲਕੁਲ ਫਟ ਗਿਆ, ਸਿਰ ਹੈ ਜਿਹੜਾ ਉਹ ਵੀ ਰਵਾਨੇ ਵਾਂਗੂ ਚੀਰਿਆ ਗਿਆ। ਬਹੁਤ ਜ਼ਿਆਦਾ ਕੁੱਟਮਾਰ ਹੋਈ। ਅੰਤ ਇਸ ਥਾਣੇਦਾਰ ਦੀ ਸੜਕ ਦੇ ਉੱਤੇ ਪਰੇਡ ਕਰਵਾਈ ਗਈ, ਯਾਨੀ ਹੱਥ 'ਚ ਝੰਡਾ ਫੜਾਇਆ ਗਿਆ ਜ਼ਬਰਦਸਤੀ ਕਿ ਝੰਡਾ ਫੜ ਕੇ ਲੈਫਟ ਰਾਈਟ ਕਰਦਾ ਜਾ, ਤੇ ਫਿਰ ਝੰਡਾ ਉਸੇ ਚੌਂਕ ਦੇ ਵਿੱਚ ਇਸੇ ਥਾਣੇਦਾਰ ਤੋਂ ਚੜਵਾਇਆ ਗਿਆ। ਜਦੋਂ ਅੱਜ ਕੁਝ ਚੈਨਲ ਇਸ ਥਾਣੇਦਾਰ ਦੀ ਬਾਈਟ ਲੈਂਦੇ ਪਏ ਸੀ ਹਸਪਤਾਲ ਦੇ ਵਿੱਚ, ਤੇ ਉਹ ਥਾਣੇਦਾਰ ਜਿਹਦੀ ਉਮਰ ਲਗਭਗ 60 ਸਾਲ ਆ, ਉਹ ਅੱਖਾਂ ਚੋਂ ਹੰਝੂ ਘੇਰਦਾ ਪਿਆ ਸੀ। ਉਹ ਕਹਿੰਦਾ ਸੀ ਇਹ ਤੋਂ ਚੰਗਾ ਸੀ ਮੈਨੂੰ ਮਾਰ ਹੀ ਦਿੰਦੇ, ਮੈਨੂੰ ਜਾਨੋਂ ਹੀ ਮਾਰ ਦਿੰਦੇ, ਕਿਉਂਕਿ ਮੇਰੇ ਤੋਂ ਗਲਤੀ ਹੋਈ ਹੈ ਨਾ, ਮੈਂ ਆਪਦਾ ਫਰਜ਼ ਨਿਭਾਇਆ, ਮੈਂ ਆਪਦੀ ਡਿਊਟੀ ਕੀਤੀ ਹੈ। ਉਹ ਥਾਣੇਦਾਰ ਜਦੋਂ ਕੁੱਟ ਰਹੇ ਸੀ ਲੋਕ ਤਾਂ ਉਹ ਇਹੀ ਗੱਲ ਕਹਿੰਦਾ ਸੀ ਕਿ ਮੈਂ ਮੁਸਲਮਾਨ ਜ਼ਰੂਰ ਹਾਂ, ਪਰ ਮੈਂ ਸਭ ਤੋਂ ਪਹਿਲਾਂ ਭਾਰਤੀ ਹਾਂ, ਮੈਂ ਇੰਡੀਅਨ ਹਾਂ, ਤਾਂ ਮੇਰਾ ਇਹ ਫਰਜ਼ ਬਣਦਾ ਸੀਗਾ, ਮੈਂ ਆਪਦੀ ਡਿਊਟੀ ਕੀਤੀ, ਮੈਂ ਕੋਈ ਗੁਨਾਹ ਨਹੀਂ ਕੀਤਾ। ਪਰ ਇੱਥੇ ਗੁਨਾਹ ਹੈ ਜੀ, ਡਿਊਟੀ ਕਰਨ ਵਾਲਾ ਗੁਨਾਹ। ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਇਹ ਕੈਸਾ ਦੇਸ਼ ਪ੍ਰੇਮ ਹੈ ਕਿ ਜਿਹੜਾ ਦੇਸ਼ ਲਈ ਡਿਊਟੀ ਕਰਦਾ ਪਿਆ ਉਹ ਇਸ ਕਰਕੇ ਉਹ ਗੁਨਾਹਗਾਰ ਬਣ ਜਾਂਦਾ ਕਿਉਂਕਿ ਉਹ ਇੱਕ ਵਿਸ਼ੇਸ਼ ਫਿਰਕੇ ਦੇ ਨਾਲ ਸੰਬੰਧ ਰੱਖਦਾ। ਤੇ ਦੂਜੇ ਪਾਸੇ ਜਿਹੜੇ ਲੋਕ ਆਪਣੇ ਹੈਡਕੁਆਟਰ ਤੋਂ, RSS ਦੇ ਹੈਡਕੁਆਟਰ ਤੋਂ ਤਿਰੰਗਾ ਫਹਿਰਾਉਣ ਤੋਂ ਇਨਕਾਰੀ ਹੈ, ਉਹ ਲੋਕ ਆ ਕੇ ਇੱਕ ਜਨਤਕ ਸੰਪत्ति ਤੇ ਆ ਕੇ ਭਗਵਾਂ ਝੰਡਾ ਚੜਾ ਰਹੇ ਆ, ਉਹ ਦੇਸ਼ ਪ੍ਰੇਮੀ ਹੈ। ਸੋ ਇੱਕ ਐਸੀ ਦੇਸ਼ ਪ੍ਰੇਮੀ ਹੈ, ਇੱਕ ਐਸਾ ਜਿਹੜਾ ਇਸ ਮੁਲਕ ਦੇ ਵਿੱਚ ਇੱਕ ਮਾਹੌਲ ਬਣਾਇਆ ਜਾ ਰਿਹਾ, ਮਾਹੌਲ ਸਿਰਜਿਆ ਜਾ ਰਿਹਾ। ਬਹੁਤ ਜ਼ਿਆਦਾ ਲੋਕ ਚਿੰਤਤ ਨੇ ਜਿਹੜੇ ਆਜ਼ਾਦ ਵਿਚਾਰ ਰੱਖਦੇ, ਆਜ਼ਾਦ ਖਿਆਲਾਤ ਰੱਖਦੇ ਆ, ਉਹ ਇਹਨਾਂ ਕਰਤੂਤਾਂ ਨੂੰ, ਇਹਨਾਂ ਹਰਕਤਾਂ ਨੂੰ ਵੇਖ ਕੇ ਬਿਲਕੁਲ ਸਹਿਮੇ ਹੋਏ ਆ ਕਿ ਅਸੀਂ ਕਿਸ ਦੌਰ 'ਚ ਪ੍ਰਵੇਸ਼ ਕਰ ਰਹੇ ਹਾਂ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਗਰੀਬਾਂ ਦੀ 225 ਕਰੋੜ ਦੀ ਦਾਲ ਸਰਕਾਰ ਨੇ ਟਕਾਰ ਲਈ। ਤੁਸੀਂ ਦੇਸ਼ ਗਾਲਤਾ ਲੀਡਰੋ, ਗਰੀਬ ਦੀ ਦਾਲ ਨਾ ਗਲੇ ਜੀ। ਇਹ ਹਾਲ ਹੈ ਜੀ ਕਿ ਇਹਨਾਂ ਨੇ ਸਾਰਾ ਮੁਲਕ ਗਾਲ ਦਿੱਤਾ, ਪਰ ਗਰੀਬ ਦੀ ਹੈ ਕਿ ਉਹ ਦਾਲ ਹੀ ਨਹੀਂ ਗਲਦੀ। ਜੇ ਉਹ ਹੱਥਾਂ ਦੀਆਂ ਲਕੀਰਾਂ ਲੈਂਦਾ ਤੇ ਉੱਥੇ ਦਾਲ ਨਹੀਂ ਗਲਦੀ। ਜੇ ਉਹ ਆਪਣੀ ਜ਼ਿੰਦਗੀ ਦੀਆਂ ਤਸਵੀਰਾਂ ਵੇਖਦਾ ਤੇ ਉੱਥੇ ਵੀ ਦਾਲ ਨਹੀਂ ਗਲਦੀ। ਸਾਰੇ ਪਾਸੇ ਫਟੇ ਹਾਲ ਆ। ਇਹ ਜਿਹੜੀ ਦਾਲ ਦੀ ਕਹਾਣੀ ਹੈ, ਤੁਹਾਨੂੰ ਪਤਾ ਕਿ ਆਟਾ ਦਾਲ ਦੀ ਸਕੀਮ ਨੇ ਇੱਕ ਵਾਰ ਸਕੀਮ ਪਵਾਤੀ ਅਕਾਲੀਆਂ ਦੀ, ਦੁਬਾਰਾ ਸਰਕਾਰ ਬਣਾਤੀ ਸੀਗੀ। ਉਸ ਤੋਂ ਬਾਅਦ ਤੁਹਾਨੂੰ ਪਤਾ ਜਦੋਂ ਮਤਲਬ ਨਿਕਲ ਜਾਂਦਾ ਫਿਰ ਤੂੰ ਕੌਣ ਤੇ ਮੈਂ ਕੌਣ। ਉਹ ਆਟਾ ਦਾਲ ਸੀਗੀ ਜਿਹੜੀ, ਉਹ ਬਾਅਦ ਦੇ ਵਿੱਚ ਦਾਲ ਵੀ ਜਿਹੜੀ ਆ ਉਹ ਖਰਾਬ ਹੋ ਗਈ, ਆਟਾ ਵੀ ਸੀ ਜਿਹੜਾ ਉਹ ਵੀ ਉਹ ਖਟਾ ਹੋ ਗਿਆ। ਸੋ ਇਹ ਖਟਾ ਮਿੱਠਾ ਜਿਹਾ ਜਿਹੜਾ ਇੱਕ ਤਜਰਬਾ ਬਣ ਗਿਆ ਇਹ ਆਟੇ ਦਾਲ ਵਾਲੀ ਸਕੀਮ ਦਾ। ਇਹ ਸਕੀਮ ਜਿਹੜੀ ਹੈ ਉਹ ਅਕਾਲੀਆਂ ਨੇ ਪ੍ਰਮੋਟ ਕੀਤੀ ਸੀਗੀ। ਤੁਹਾਨੂੰ ਪਤਾ ਹੀ ਹੈ ਕਿ 20 ਰੁਪਏ ਦਾਲ ਉਦੋਂ ਨਾਰਾ ਵੀ ਚੱਲਿਆ ਸੀ, 2 ਰੁਪਏ ਆਟਾ, ਸ਼ਾਇਦ 20 ਰੁਪਏ ਦਾਲ, 420 ਸੀਗਾ ਜੀ। ਹਾਂਜੀ 4 ਰੁਪਏ ਆਟਾ ਤੇ 20 ਰੁਪਏ ਦਾਲ, ਸ਼ਾਇਦ ਇਸ ਤਰ੍ਹਾਂ ਸੀਗਾ। ਤਾਂ ਉਹ ਦਾਲ ਜਿਹੜੀ ਆਉਂਦੀ ਸੀਗੀ ਉਹ ਇਹ ਅੱਗੇ ਤਾਂ ਪਹਿਲਾਂ ਇਹਨਾਂ ਨੇ ਦਿੱਤੀ, ਪਰ ਨਵੰਬਰ 2014 ਤੋਂ ਉਹ ਦਾਲ ਮਿਲਣੀ ਜਿਹੜੀ ਬੰਦ ਹੋ ਗਈ, ਯਾਨੀ ਇਹਨਾਂ ਨੇ ਦਿੱਤੀ ਹੋਈ ਨਹੀਂ ਨਵੰਬਰ 2014 ਤੋਂ। ਤੇ ਹੁਣ ਜਦੋਂ ਇਹ ਸਪਲਾਈ ਆਈ ਹੈ ਉਹ ਦਸੰਬਰ 2015 ਤੋਂ ਜਿਹੜੀ ਹੁਣ ਜਿਹੜੇ ਮਹੀਨੇ ਬਣਨੇ ਆ 2-3 ਇਹਨਾਂ ਦੀ ਦੇ ਰਿਹਾ, ਯਾਨੀ ਜਿਹੜਾ 1 ਸਾਲ ਦਾ ਜਿਹੜਾ ਕੋਟਾ ਸੀਗਾ ਉਹ ਇਹ ਦੇਣ ਤੋਂ ਇਨਕਾਰੀ ਹੋ ਗਏ, ਜਿਹਦੀ ਕੀਮਤ ਬਣਦੀ ਹੈ 200 ਕਰੋੜ। ਇਹ ਮਸਲਾ ਇਹ ਸੀਗਾ ਕਿ ਜਿਹੜੀ ਆਟੇ ਵਾਲੀ ਸਕੀਮ ਹੈ
ਉਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਸੈਂਟਰ ਕਰਦੀ ਹੈ ਪੇ। ਜੀ ਜੀ, ਆਟੇ ਵਾਲੀ ਸਕੀਮ ਆਉਂਦੀ ਕਿਉਂਕਿ ਫੂਡ ਸਿਕਿਉਰਿਟੀ ਦੇ ਵਿੱਚ। ਤਾਂ ਜਿਹੜੀ ਦਾਲ ਬਣਨੀ ਸੀਗੀ, ਦਾਲ ਦੇ ਵਿੱਚ ਲੂਣ ਮਸਾਲਾ ਇਹਨਾਂ ਕੋਲੋਂ ਆਪਣੇ ਕੋਲੋਂ ਪੈਣਾ ਸੀ। ਸੋ ਤੁਹਾਨੂੰ ਪਤਾ ਫਿਰ ਆਪਣੀ ਜੇਬ ਹਰੇਕ ਨੂੰ ਪਿਆਰੀ ਹੁੰਦੀ ਹੈ। ਇਹਨਾਂ ਨੇ ਉਸ ਕੋਟੇ ਤੇ ਫਿਰ ਕਾਟ ਲਾ ਦਿੱਤੀ ਜਿਹਦੀ ਕੀਮਤ 200 ਕਰੋੜ ਰੁਪਈਆ ਬਣਦੀ ਹੈ। ਹੁਣ ਗਰੀਬ ਦੀ ਜਿਹੜੀ ਦਾਲ ਹੈ ਉਹ ਤੁਹਾਨੂੰ ਮੈਂ ਅੱਗੇ ਦੱਸ ਕੇ ਹਟਿਆ ਕਿ ਨਹੀਂ ਗਲਦੀ, ਪਰ ਇਹਨਾਂ ਨੇ ਖਾ ਕੇ ਡਕਾਰ ਜ਼ਰੂਰ ਲੈ ਲਿਆ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਵੀ ਵਿਰੋਧੀ ਦਲ ਦੇ ਨੇਤਾ ਜਿਹੜੇ ਚੰਨੀ ਨੇ ਕਹਿੰਦੇ ਵੀ VIP ਕਲਚਰ ਦੇ ਖਿਲਾਫ ਹਾਂ ਅਸੀਂ, ਪਰ ਚਿੱਠੀ ਲਿਖ ਛੱਡੀ ਵੀ ਫੋਰਚੂਨਰ ਮੈਨੂੰ ਤਾਂ ਦੇ ਦਿਓ। ਵੇਖੋ ਜੀ ਤੇ ਕਰਦਾ ਹੀ ਹੈ ਨਾ, ਜਦੋਂ ਵਿੱਚ ਰਹਿੰਦੇ ਹੋਈਏ ਫਿਰ ਤੇ ਕਰਦਾ ਹੀ ਹੈ ਕਿ ਦੂਸਰੇ ਚੜੇ ਫਿਰਦੇ ਹੁਣ ਅਸੀਂ ਕਿਉਂ ਪਿੱਛੇ ਰਹੀਏ। ਪਰ ਇਹਨਾਂ ਨੇ ਜਦੋਂ ਆਏ ਇਹਨਾਂ ਨੇ ਇੱਕ ਮੈਸੇਜ ਬੜਾ ਵਧੀਆ ਦਿੱਤਾ ਸੀ। ਕਹਿੰਦੇ ਮੈਂ ਗੱਡੀ ਤੇ ਲਾਲ ਬੱਤੀ ਨਹੀਂ ਲਾਉਣੀ, ਮੈਂ ਸਧਾਰਨ ਗੱਡੀ ਰੱਖਣੀ, ਸਧਾਰਨ ਕਾਰ ਰੱਖਣੀ ਆ। ਤੇ ਅਸੀਂ ਸੋਚਿਆ ਕਿ ਵਾਕਿਆ ਜੀ ਕੋਈ ਵੱਖਰਾ ਆਇਆ ਕਾਂਗਰਸ ਦੇ ਵਿੱਚੋਂ। ਸ਼ੁਕਰ ਹੈ ਮਹਿਲਾ ਵਾਲਿਆਂ ਦੇ ਘਰੋਂ ਵੀ ਕੋਈ ਐਸਾ ਨਿਕਲਿਆ ਜਿਹੜਾ ਕਹਿੰਦਾ ਕਿ ਨਹੀਂ ਮੈਂ ਤੇ ਆਮ ਜਾਣਿਆ। ਪਰ ਕੁਝ ਦਿਨ ਹੀ ਉਹ ਜਿਹੜੀ ਆਮ ਜਨ ਵਾਲੀ ਜ਼ਿੰਦਗੀ ਰਹੀ, ਉਦੋਂ ਬਾਅਦ ਫਿਰ ਅੰਦਰ ਜਿਹੜੀ VIP ਵਾਲੀ ਕਰੂੰਬਲ ਫੁੱਟ ਪਈ ਤੇ ਕਹਿੰਦੇ ਕਿ ਮੈਨੂੰ ਵੀ ਫੋਰਚੂਨਰ ਗੱਡੀ ਚਾਹੀਦੀ ਹੈ। ਫੋਰਚੂਨਰ ਗੱਡੀ ਹੁਣ ਇਸ ਸਮੇਂ ਆਪਣੇ ਜੇ ਪੰਜਾਬ ਦੇ ਕੈਬਨਿਟ ਦੇ ਵਿੱਚ ਲਾਈਏ ਤੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲ ਆ, ਦੂਜਿਆਂ ਕੋਲੇ ਕੈਮਰੀ ਕਾਰਾਂ ਨੇ। ਪਰ ਇਹ ਕਹਿੰਦੇ ਕਿ ਮੇਰਾ ਫੋਰਚੂਨਰ ਤੋਂ ਘੱਟ ਨਹੀਂ ਸਰਦਾ, ਕਿਉਂਕਿ ਅਸਲ ਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਜਿਹੜਾ ਵਿਰੋਧੀ ਦਲ ਦਾ ਨੇਤਾ ਉਹਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਦਾ ਹੈ। ਜੋ ਸਹੂਲਤਾਂ ਇੱਕ ਮੰਤਰੀ ਨੂੰ ਦਿੱਤੀਆਂ ਜਾਂਦੀਆਂ ਉਹਨੂੰ ਵੀ ਮਿਲਦੀਆਂ ਤੇ ਉਹ ਅਧਿਕਾਰ ਹੈ ਕਿ ਉਹ ਕਾਰ ਮੰਗ ਸਕਦੇ। ਉਹ ਕਹਿੰਦੇ ਜੀ ਕਿ ਮੇਰੀਆਂ ਜਿਹੜੀਆਂ 3 ਗੱਡੀਆਂ ਉਹ ਹਾਲੇ ਉਹ ਚੱਲਣ ਦੇ ਕਾਬਲ ਨਹੀਂ ਜਾਪਦੀਆਂ, ਇਸ ਕਰਕੇ ਮੈਨੂੰ ਫੋਰਚੂਨਰ ਗੱਡੀ ਦਿਓ। ਹੁਣ ਫੋਰਚੂਨਰ ਕਾਰ ਹੈ ਜਿਹੜੀ ਜੀ ਸ਼ਾਇਦ ਇਹਨਾਂ ਨੂੰ ਮਿਲ ਜਾਵੇਗੀ, ਕਿਉਂਕਿ ਸਮਾਂ ਤੁਹਾਨੂੰ ਪਤਾ ਹੈ ਕਿ ਜਿਹੜਾ ਆ ਨੇੜੇ ਆ ਰਿਹਾ ਚੋਣਾਂ ਦਾ। ਪਰ ਇਹ ਗੱਲ ਜ਼ਰੂਰ ਆ ਕਿ ਇੱਥੇ VIP ਕਲਚਰ ਦੇ ਵਿਰੋਧੀ ਹੋਣ ਦਾ ਢੋਂਗ ਜ਼ਰੂਰ ਕੀਤਾ ਜਾਂਦਾ ਹੈ, ਪਰ ਆਪਣੇ ਆਪ ਨੂੰ ਇਸ VIP ਕਲਚਰ ਦੇ ਵਿੱਚ ਸਧਾਰਨ ਰੱਖਣਾ ਲੀਡਰਾਂ ਲਈ ਕੋਈ ਸਧਾਰਨ ਗੱਲ ਨਹੀਂ ਹੈ। ਇਹ ਕਹਿ ਤੇ ਦਿੰਦੇ ਆ ਕਿ ਜੀ ਅਸੀਂ ਆਮ ਆ, ਪਰ ਨਹੀਂ, ਆਮ ਖਾਸ ਲੋਕਾਂ ਦੀ ਭੀੜ ਦੇ ਵਿੱਚ ਆਮ ਬਣ ਕੇ ਵਿਚਰਨਾ ਸ਼ਾਇਦ ਹਾਲੇ ਇਹਨਾਂ ਨੂੰ ਆਇਆ ਨਹੀਂ, ਉਹ ਜਾਂਚ ਹਾਲੇ ਸਿੱਖੀ ਨਹੀਂ। ਦੂਸਰੇ ਨੰਬਰ ਤੇ ਜਿਸ ਤਰ੍ਹਾਂ ਦੀ ਮਾਨਸਿਕਤਾ ਸਾਡੇ ਇੱਥੋਂ ਦੇ ਮੁਲਕ ਦੇ ਲੋਕਾਂ ਦੀ ਹੈ, ਇੱਥੇ ਭਾਵੇਂ ਜਿਹੜਾ ਕੂੜੇਦਾਨ ਵਾਲੇ ਡਰਮ ਪਏ ਹੋਣ ਨਾ, ਉਹ ਵੀ ਲੋਕਾਂ ਦਾ ਚਿੱਤ ਵੱਜਦਾ ਕਿ ਰਾਤ ਨੂੰ ਸੜਕ ਤੋਂ ਅਸੀਂ ਇਹ ਵੀ ਲੈ ਜਾਈਏ, ਹੋਰ ਨਹੀਂ ਤੇ ਘਰੇ ਜਾ ਕੇ ਕਬਾੜੀਏ ਨੂੰ ਵੇਚ ਕੇ 2 ਗਲਾਸੀਆਂ ਲੈ ਲਾਂਗੇ। ਕਿ ਜਾਨੀ ਜਨਤਕ ਸੰਪੱਤੀ ਨੂੰ ਲੁੱਟ ਦਾ ਸਮਾਨ ਸਮਝਿਆ ਜਾਂਦਾ। ਉਸੇ ਤਰ੍ਹਾਂ ਦੀ ਉਹ ਮਾਨਸਿਕਤਾ, ਜੈਸੀ ਪ੍ਰਜਾ ਤੁਹਾਨੂੰ ਪਤਾ ਤੈਸੇ ਰਾਜਾ ਹੁੰਦਾ, ਤਾਂ ਉਹੋ ਜਿਹੀ ਉਹ ਮਾਨਸਿਕਤਾ ਜਿਹੜੀ ਆ ਸਾਡੇ ਲੀਡਰਾਂ ਦੀ ਹੈ ਕਿ ਅਸੀਂ ਹੁਣ 4-5 ਸਾਲ ਜਾਂ ਸਾਲ 2 ਸਾਲ ਹੈਗੇ ਆ, ਹੁਣ ਜਿੰਨਾ ਵੀ ਕੁਝ ਮਿਲਦਾ ਹੈ ਉਹ ਤਰੰਗਲੀ ਭਰ ਕੇ ਤਰੰਗਲੀ ਦੇ ਨਾਲ ਹੂੰਝ ਕੇ ਘਰ ਨੂੰ ਲੈ ਜਾਈਏ। ਸੋ ਇੱਥੇ ਖਜ਼ਾਨੇ ਨੂੰ ਇਹ ਨਹੀਂ ਸਮਝਿਆ ਜਾਂਦਾ ਕਿ ਇਹ ਖਜ਼ਾਨਾ ਹੈ ਜਿਹੜਾ ਇਹ ਸਾਡੇ ਪੰਜਾਬ ਨੂੰ ਤੋੜਨ ਵਾਲਾ ਪਹੀਆ, ਬਲਕਿ ਉਸ ਪਹੀਏ ਨੂੰ ਨੋਚਿਆ ਜਾਂਦਾ ਕਿੱਲਾਂ ਦੇ ਨਾਲ ਕਿ ਇਹਦੇ ਵਿੱਚੋਂ ਕੱਢ ਲਈਏ ਜਿਹੜਾ ਕੁਝ ਨਿਕਲਦਾ। ਤੇ ਇੱਥੇ ਤਾਂ ਇਹੋ ਜਿਹੀ ਹਾਲਤ ਆ। ਮੈਂ ਇੱਕ ਥਾਂ ਤੇ ਮੈਂ ਦੇਖ ਰਿਹਾ ਸੀਗਾ 2007 ਦੇ ਵਿੱਚ ਇੱਕ ਕਮੇਟੀ ਬਣੀ ਸੀ ਜਿਹਨੇ ਵਿਧਾਨ ਸਭਾ ਦੀ ਲਾਇਬ੍ਰੇਰੀ ਲਈ ਕਿਤਾਬਾਂ ਲਿਆਉਣੀਆਂ ਸੀ, ਕਿ ਸਿਫਾਰਿਸ਼ ਕਰਨੀ ਸੀ ਕਿ ਕਿਤਾਬਾਂ ਕਿਹੜੀਆਂ ਲਿਆਂਦੀਆਂ ਜਾਣ। ਉਹ 9 ਵਿਧਾਇਕ ਸਨ ਜੀ ਉਹਦੇ ਵਿੱਚ, ਤੇ ਉਹਨਾਂ ਨੇ 2007 ਤੋਂ 2011 ਤੱਕ ਦਰਜਨ ਭਰ ਮੀਟਿੰਗਾਂ ਕੀਤੀਆਂ ਸਨ। ਤੇ ਮੀਟਿੰਗਾਂ ਕਿਤਾਬਾਂ ਮੰਗਵਾਉਣ ਲਈ ਪਤਾ ਕਿੱਥੇ ਕੀਤੀਆਂ ਸਨ ਜੀ? ਇੱਕ ਕੀਤੀ ਸੀ ਸ਼ਿਮਲੇ, ਇੱਕ ਤਮਿਲਨਾਡੂ, ਇੱਕ ਜੈਪੁਰ। ਕਿਤਾਬਾਂ ਵਿਧਾਨ ਸਭਾ ਲਈ ਉਹਨਾਂ ਨੇ ਚੰਡੀਗੜ੍ਹ ਲਈ ਲਿਆਉਣੀਆਂ ਨੇ, ਮੀਟਿੰਗਾਂ ਤਮਿਲਨਾਡੂ ਚ ਕਰਦੇ ਪਏ। ਤੇ ਕਿਤਾਬਾਂ ਲਿਆਂਦੀਆਂ ਜੀ ਉਹਨਾਂ ਨੇ ਕਰਾ ਕੇ 80,000 ਦੀਆਂ, ਤੇ ਜਿਹੜਾ ਮੀਟਿੰਗਾਂ ਦਾ ਖਰਚਾ ਹੋਇਆ 19 ਲੱਖ ਦਾ। ਸੋ ਇਹੋ ਜਿਹੀ ਮਾਨਸਿਕਤਾ ਹੈ ਸਾਡੇ ਲੀਡਰਾਂ ਦੀ। ਜੀ ਬਿਲਕੁਲ ਜੀ, ਕਰ ਵੀ ਕੀ ਸਕਦੇ ਇਹਨਾਂ ਦਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਪੁਲਿਸ ਦੇ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੇ ਉੱਤੇ 23 ਸਾਲ ਪੁਰਾਣਾ ਇੱਕ ਟਾਡਾ ਦਾ ਕੇਸ ਆ, ਉਹ ਦੁਬਾਰਾ ਓਪਨ ਕਰ ਦਿੱਤਾ। ਇਹ ਹੁਣ ਕਮਾਲ ਦੀ ਗੱਲ ਹੈ ਜੀ ਕਿ ਇੱਕ ਪਾਸੇ ਅੱਜ ਦੇ ਦਿਨ ਸੰਜੇ ਦੱਤ ਹੈ ਜਿਹੜਾ, ਬਿਲਕੁਲ ਜੇ ਦੇਖੀਏ ਕਹਾਣੀ ਇਹਨਾਂ ਦੇ ਕੇਸਾਂ ਦੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਸੰਜੇ ਦੱਤ,
ਕਹਾਣੀ ਹੈ ਜਿਹੜੀ ਉਹ ਸਿਮਿਲਰ ਹੀ ਹੈ ਜੀ। ਜਿਹੜੇ ਕੇਸ ਚੱਲੇ ਦੋਨਾਂ ਦੇ ਪਿਛੋਕੜ ਜੇ ਵੇਖੀਏ ਤਾਂ ਦੋਨੇ ਕੇਸਾਂ ਨੂੰ ਅਸੀਂ ਇੱਕੋ ਸ਼੍ਰੇਣੀ 'ਚ ਰੱਖ ਸਕਦੇ ਹਾਂ। ਪਰ ਸੰਜੇ ਦੱਤ ਦਾ ਕੇਸ ਹੈ ਜਿਹੜਾ ਕਿਸ ਦਿਸ਼ਾ ਵੱਲ ਮੁੜਿਆ, ਅੱਜ ਉਹ ਰਿਹਾ ਹੋਏ ਨੇ, ਚੰਗੀ ਗੱਲ ਹੈ ਉਹ ਆਪਣੇ ਪਰਿਵਾਰ 'ਚ ਚਲੇ ਗਏ। ਮੈਂ ਤਾਂ ਕਹਿੰਦਾ ਹਰੇਕ ਕੈਦੀ ਆਪਦੇ ਪਰਿਵਾਰ 'ਚ ਚਲਾ ਜਾਵੇ, ਪਰ ਜਿਸ ਤਰੀਕੇ ਦੇ ਨਾਲ ਕੈਦ ਕੱਟੀ ਉਹਨਾਂ ਨੇ, ਕੈਦ ਹੋਈ 40-42 ਮਹੀਨੇ ਦੀ ਕੈਦ ਸੀਗੀ, ਵਿੱਚੋਂ ਚਲੋ 18-19 ਮਹੀਨੇ ਉਹਨਾਂ ਨੇ ਪਹਿਲਾਂ ਕੱਟੇ ਸੀ, ਪਰ ਜਿਹੜਾ ਆਹ ਟਰਮ ਲਾਇਆ ਉਹਨਾਂ ਨੇ ਜੇਲ੍ਹ ਦੇ ਵਿੱਚ, ਉਹ ਤੇ ਏਦਾਂ ਲੱਗਦਾ ਸੀ ਜਿਵੇਂ ਮਹੀਨੇ ਕੁ ਬਾਅਦ ਜੇਲ੍ਹ ਦੇ ਵਿੱਚ ਘੁੰਮਣ ਗਏ ਹੋਣ। ਬਹੁਤਾ ਸਮਾਂ ਉਹਨਾਂ ਨੇ ਜੂਹੂ ਬੀਚ ਤੇ ਕੱਟਿਆ ਜਾਂ ਆਪਣੇ ਘਰ ਦੇ ਵਿੱਚ ਜਿਹੜੀ ਉਹਨਾਂ ਦੀ ਸ਼੍ਰੀਮਤੀ ਹੈ ਉਹਦੇ ਕੋਲ ਹੀ ਕੱਟਿਆ। ਸੋ ਅੱਜ ਫੇਰ ਉਹਦੀ ਰਿਹਾਈ ਹੋ ਗਈ, ਕਿਉਂਕਿ 100 ਦਿਨ ਪਹਿਲਾਂ ਹੀ ਸੁਪਰਡੈਂਟ ਨੇ ਉਹਨੂੰ ਰਿਹਾ ਕਰ ਦਿੱਤਾ ਕਿ ਆਚਰਣ ਇਹਦਾ ਚੰਗਾ ਸੀ। ਕਿ ਸੰਜੇ ਦੱਤ ਤੋਂ ਇਲਾਵਾ ਇਸ ਮੁਲਕ ਦਾ ਕੋਈ ਕੈਦੀ ਇਸ ਤਰ੍ਹਾਂ ਦਾ ਨਹੀਂ ਕਿ ਜਿਹੜਾ ਇਹੋ ਜਿਹਾ ਆਚਰਣ ਰੱਖਦਾ ਹੋਵੇ। ਕਦੇ ਨਹੀਂ ਸੁਣਿਆ ਕਿ ਕਿਸੇ ਨੂੰ 100 ਦਿਨ ਦੀ ਮਾਫੀ ਇੱਕਦਮ ਹੀ ਪਾ ਦਿੱਤੀ ਹੋਵੇ। ਪਰ ਦੂਜੇ ਪਾਸੇ ਆਹ ਦੇਖੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ ਕਿ ਜਿਨ੍ਹਾਂ ਨੂੰ 23 ਸਾਲ ਤੋਂ ਬਾਅਦ ਇੱਕ ਕੇਸ ਹੋਰ ਉਹਨਾਂ ਤੇ ਪਾ ਦਿੱਤਾ ਜਾਂਦਾ ਕਿ ਫਲਾਣੇ ਥਾਂ ਤੇ। ਕੀ ਇਹੋ ਜਿਹੀ ਸਰਕਾਰ ਤੋਂ ਅਸੀਂ ਉਮੀਦ ਕਰ ਸਕਦੇ ਇਨਸਾਫ ਦੀ, ਜਿਹਨੂੰ ਇਹ ਨਹੀਂ ਪਤਾ ਲੱਗਾ ਕਿ 21-22 ਸਾਲ ਹੋ ਗਏ ਸਾਡੇ ਕੋਲ ਮੁਲਜ਼ਮ ਜੇਲ੍ਹ ਦੇ ਵਿੱਚ ਹੈ ਤੇ ਉਹਦੇ ਤੇ ਕੋਈ ਕੇਸ ਪੈਂਡਿੰਗ ਪਿਆ, ਕਿ ਸੁੱਤੇ ਸੀਗੇ? ਕਮਾਲ ਦੀ ਗੱਲ ਹੈ। ਇਹ ਮੈਨੂੰ ਲੱਗਦਾ ਕਿ ਇਹ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਣ ਵਾਲੀ ਹੋਵੇ ਤੇ ਉਸ ਰਿਹਾਈ ਦੇ ਕਿਉਂਕਿ ਇਹਨਾਂ ਦੀ ਰਿਹਾਈ ਦਾ ਜਿਹੜਾ ਰਾਹ ਤਕਰੀਬਨ ਪੱਧਰ ਹੋ ਚੁੱਕਾ, ਹੋ ਸਕਦਾ ਕਿ ਉਸ ਰਾਹ ਤੇ ਇੱਕ ਦਰਵਾਜ਼ਾ ਲਾਉਣ ਲਈ ਇਹ ਕੇਸ ਹੈ ਜਿਹੜਾ, ਤੁਹਾਨੂੰ ਪਤਾ ਇੱਥੇ ਕੇਸ ਕਿਸ ਤਰ੍ਹਾਂ ਦੇ ਬਣਦੇ। ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਤਾਂ ਜਿਹੜੀ ਕੇਸ ਦੀ ਜੇ ਆਪਾਂ ਬੈਕਗਰਾਉਂਡ ਵੇਖੀਏ, ਜੋ ਉੱਥੇ ਸੰਧੀ ਦੇ ਮੁਤਾਬਕ ਇਹਨਾਂ ਨੂੰ ਲਿਆਂਦਾ ਸੀਗਾ, ਉਹਨਾਂ ਨਿਯਮਾਂ ਕਾਇਦਿਆਂ ਦੀ ਤਾਂ ਪਾਲਣਾ ਹੋਈ ਨਹੀਂ। ਉਹ ਸਭ ਕੁਛ ਪਾਲਿਆ ਨਹੀਂ ਗਿਆ, ਆਪਦੇ ਕੋਲੋਂ ਹੀ ਸਭ ਕੁਛ ਮਨਮਰਜ਼ੀਆਂ ਹੁੰਦੀਆਂ ਗਈਆਂ। ਤਾਂ ਮੈਨੂੰ ਲੱਗਦਾ ਕਿ ਇਹ ਵੀ ਮਨਮਰਜ਼ੀ ਹੈ। ਜੇ ਕੇਸ ਸੀ ਤਾਂ ਉਦੋਂ ਹੀ ਹੋਣਾ ਚਾਹੀਦਾ ਸੀ, ਤਾਂ ਕਿ ਉਹ ਸਜ਼ਾ ਜਿਹੜੀ, ਮੰਨ ਲਓ ਉਹਨਾਂ ਨੂੰ ਉਸ ਕੇਸ ਦੇ ਵਿੱਚ ਕੋਈ ਕਨਵਿਕਟ ਵੀ ਹੁੰਦੇ ਆ ਤਾਂ ਉਹ ਸਜ਼ਾ ਆਪਦੀ ਕਰੰਟ ਕਰਕੇ ਬਰਾਬਰ ਨਾਲ ਉਹ ਵੀ ਕੱਟ ਲੈਂਦੇ। ਹੁਣ ਮੰਨ ਲਓ ਜੇ ਅੱਜ ਇਹਦੇ 'ਚ ਰਿਹਾਈ ਹੁੰਦੀ ਹੈ, ਕੱਲ ਨੂੰ ਇਹਦਾ ਅਟਕਾ ਪੈ ਜਾਊਗਾ ਕਿ ਇਹ ਨਿਬੇੜ ਕੇ ਜਾਓ। ਜੀ ਬਿਲਕੁਲ ਜੀ, ਇਹ ਤਰੀਕੇ ਜਿਹੜੇ ਇਹਨਾਂ ਨੇ ਬਣਾਏ ਹੋਏ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਮੁਟਿਆਰ ਵੱਲੋਂ ਅਨੋਖੀ ਸ਼ਿਕਾਇਤ ਦਰਜ ਕਰਵਾਈ ਗਈ ਵੀ ਮੁੰਡਾ ਅਦ੍ਰਿਸ਼ ਹੋ ਕੇ ਜਬਰ ਜਨਾਹ ਕਰਦਾ। ਇਸ ਖਬਰ ਨੇ ਮੈਂ ਜਦੋਂ ਪੜ੍ਹਿਆ ਤਾਂ ਮੈਨੂੰ ਵੀ ਸਖਤੇ 'ਚ ਪਾ ਦਿੱਤਾ ਜੀ। ਸਵੇਰੇ ਜਦੋਂ ਮੈਂ ਉੱਠ ਕੇ ਇਸ ਚੀਜ਼ ਨੂੰ ਦੇਖ ਰਿਹਾ ਸੀਗਾ ਕਿ ਸਾਡੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਵਹਿਮ ਭਰਮ ਨੇ, ਜਾਂ ਵਾਕਿਆ ਹੀ ਸਾਡਾ ਮੁਲਕ ਇਹੋ ਜਿਹਾ ਹੈ ਕਿ ਇੱਥੇ ਹਰੇਕ ਚਮਤਕਾਰ ਸੰਭਵ ਹੈ, ਹਰੇਕ ਕੁਛ ਇੱਥੇ ਹੋ ਸਕਦਾ। ਇਹ ਘਟਨਾ ਜਗਰਾਉਂ ਦੀ ਹੈ ਜੀ, ਜਿੱਥੇ ਇੱਕ ਮੁਟਿਆਰ ਨੇ SSP ਨੂੰ ਸ਼ਿਕਾਇਤ ਦਿੱਤੀ ਹੈ ਕਿ ਕੁਝ ਸਮਾਂ ਪਹਿਲਾਂ 2 ਸਾਲ ਪਹਿਲਾਂ ਗਵਾਂਢ ਦੇ ਇੱਕ ਮੁੰਡੇ ਨੇ ਮੈਨੂੰ ਪ੍ਰਪੋਜ਼ ਕੀਤਾ ਸੀਗਾ ਤੇ ਮੈਂ ਉਸ ਨੂੰ ਸਵੀਕਾਰ ਨਹੀਂ ਕੀਤਾ, ਉਹਨੂੰ ਠੁਕਰਾ ਦਿੱਤਾ। ਉਸ ਤੋਂ ਬਾਅਦ ਉਹਨੇ ਤਾਂਤਰਿਕ ਦਾ ਸਹਾਰਾ ਲਿਆ ਤੇ ਕਾਲੇ ਉਹਨੇ ਅਦ੍ਰਿਸ਼ ਹੋ ਕੇ ਮੈਨੂੰ ਰੇਪ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹ ਕੁੜੀ ਜਿਹੜੀ ਆਪਣੇ ਆਪ ਦਾਅਵਾ ਕਰਦੀ ਪਈ ਹੈ ਕਿ ਉਹ ਰਾਤ ਮੇਰੇ ਨਾਲ ਬਹੁਤ ਜ਼ਿਆਦਾ ਦਰਿੰਦਗੀ ਕਰਦਾ, ਇਨਵਿਜ਼ੀਬਲ ਹੋ ਕੇ ਉਹ ਦਾਅਵਾ ਕਰ ਰਹੀ ਹੈ ਕਿ ਮੇਰੇ ਨਾਲ ਇਹ ਜਿਹੜਾ ਹੈ ਲੰਮੇ ਸਮੇਂ ਤੋਂ ਇਹ ਵਰਤਾਰਾ ਜਿਹੜਾ ਵਾਪਰ ਰਿਹਾ। ਸੋ ਹੁਣ ਪੁਲਿਸ ਜਿਹੜੀ ਹੈ ਉਹ ਖੁਦ ਠੋਡੀ ਤੇ ਹੱਥ ਰੱਖ ਕੇ ਸੋਚਦੀ ਪਈ ਹੈ ਕਿ ਇਹ ਕਿਸ ਤਰ੍ਹਾਂ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਜੇ ਕਿਸੇ ਨੇ ਵੇਖਿਆ ਹੀ ਨਹੀਂ, ਕੋਈ ਵਿਟਨੈਸ ਹੀ ਨਹੀਂ, ਜਾਂ ਕੋਈ ਘਰੇ ਹੀ ਨਹੀਂ ਆਇਆ, ਤਾਂ ਉਸ ਤੇ ਮੁਕੱਦਮਾ ਕਿਹੜੀ ਧਾਰਾ ਦੇ ਵਿੱਚ ਦਰਜ ਕਰੀਏ। ਪਰ ਇਹ ਮਾਮਲੇ ਹੈ ਜਿਹੜੇ, ਜਿੱਥੋਂ ਤੱਕ ਹੈ, ਇੱਕ ਮੈਨੂੰ ਕਿੱਸਾ ਯਾਦ ਆਉਂਦਾ ਕਿ ਇੱਕ ਇਸੇ ਤਰ੍ਹਾਂ ਹੀ ਕੋਈ ਮੁਟਿਆਰ ਸੀਗੀ ਤੇ ਉਹ ਜਦੋਂ ਉਲਟੀ ਕਰਦੀ ਸੀਗੀ, ਉਹਦੇ ਵਿੱਚੋਂ ਰੇਡੀਓ ਦੇ ਪੁਰਜੇ ਨਿਕਲਦੇ ਸਨ। ਉਹਦੇ ਘਰਦਿਆਂ ਨੇ ਬਹੁਤ ਇਲਾਜ ਕਰਵਾਇਆ ਕਿ ਉਹ ਗੱਲ ਨਾ ਬਣੀ। ਅਖੀਰ ਜਿਹੜੇ ਤਰਕਸ਼ੀਲ ਸੱਦੇ ਗਏ ਤੇ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਗੜਬੜ ਕਿਤੇ ਹੈ, ਤੇ ਉਹ ਆਸੇ ਪਾਸੇ ਹੋ ਕੇ ਖੜ ਗਏ। ਜਦੋਂ ਉਹ ਕੁੜੀ ਨੇ ਦੁਬਾਰਾ ਸੰਕੇਤ ਦਿੱਤਾ ਉਹੋ ਜਿਹਾ ਕੁਝ ਕਰਨ ਦਾ, ਤੇ ਉਹਨਾਂ ਨੇ ਫਟ ਆ ਕੇ ਉਹਦੇ ਦੋਨਾਂ ਹੱਥਾਂ ਨੂੰ ਹੱਥ ਪਾ ਲਿਆ ਤੇ ਇਸ ਵਾਰੀ ਕੁਛ ਵੀ ਨਹੀਂ ਨਿਕਲਿਆ, ਕਿਉਂਕਿ ਹੱਥ ਦੇ ਵਿੱਚ ਉਹਨੇ ਮੁੱਠੀ ਦੇ ਵਿੱਚ ਉਹ ਚੀਜ਼ਾਂ ਫਸਾਈਆਂ ਹੋਈਆਂ ਸਨ ਕਿ ਉਹ ਫਿਰ ਮੰਨੀ ਕਿ ਉਲਟੀ ਕਰਕੇ ਉਸ ਦੇ ਵਿੱਚ ਉਹ ਨਾਲ ਦੀ ਨਾਲ ਸੁੱਟ ਦਿੰਦੀ ਸੀ। ਉਹਦਾ ਕਾਰਨ ਜਿਹੜਾ ਸੀਗਾ ਉਹ ਇਹ ਸੀਗਾ ਕਿ ਉਹਦੇ
ਪਰਿਵਾਰ ਨੇ ਉਸ ਮੁਟਿਆਰ ਨੂੰ ਸਕੂਲੋਂ ਹਟਾ ਲਿਆ ਸੀ। ਉਹ 10ਵੀਂ ਤੋਂ ਬਾਅਦ ਪੜ੍ਹਨਾ ਚਾਹੁੰਦੀ ਸੀ, ਪਰਿਵਾਰ ਉਹਨੂੰ ਪੜ੍ਹਾਉਣਾ ਨਹੀਂ ਸੀ ਚਾਹੁੰਦਾ, ਜਿੱਥੋਂ ਇਹ ਖੇਡ ਚੱਲੀ। ਤਾਂ ਇਹ ਜਿਹੜੇ ਬਹੁਤ ਸਾਰੇ ਕਿਸੇ ਪੰਜਾਬ ਦੇ ਵਿੱਚੋਂ ਆਉਂਦੇ, ਅਜੀਬੋ-ਗਰੀਬ ਆਉਂਦੇ, ਕਿਸੇ ਦੇ ਪੇਟੀਆਂ 'ਚ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ, ਕਿਸੇ ਦੇ ਕੁਛ ਹੋ ਜਾਂਦਾ, ਕਿਸੇ ਦੇ ਕੁਛ ਹੋ ਜਾਂਦਾ, ਪਰ ਅੰਤ ਦੇ ਵਿੱਚ ਇਹ ਜਿਹੜੀਆਂ ਕਹਾਣੀਆਂ ਉਹ ਆਪਣੇ ਭਾਰ ਨਾਲ ਆਪ ਹੀ ਡਿੱਗ ਪੈਂਦੀਆਂ। ਗੈਬੀ ਸ਼ਕਤੀ ਜਾਂ ਇਹੋ ਜਿਹੀਆਂ ਚੀਜ਼ਾਂ ਹਾਲੇ ਤੱਕ ਸਾਬਤ ਨਹੀਂ ਹੋਈਆਂ। ਹੁਣ ਇਸ ਕੇਸ ਦੇ ਵਿੱਚ ਕੀ ਨਿਕਲੇਗਾ ਇਹਦਾ ਇੰਤਜ਼ਾਰ ਕਰਨਾ ਪਵੇਗਾ। ਪਰ ਕੁੱਲ ਮਿਲਾ ਕੇ ਜੇ ਦੇਖੀਏ, ਅਜਬ ਨਗਰੀ ਗਜ਼ਬ ਮੇਰਾ ਦੇਸ਼ ਹੈ, ਉਹ ਗੱਲ ਹੈ ਜੀ। ਤੇ ਇੱਥੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਜਿਹੜੀਆਂ ਸੁਣ ਕਰ ਦਿੰਦੀਆਂ। ਹੁਣ ਇਹ ਮਾਮਲਾ ਪਤਾ ਨਹੀਂ ਸੱਚਾ ਜਾਂ ਝੂਠਾ ਹੈ, ਇਹ ਤਾਂ ਪਤਾ ਲੱਗੇਗਾ। ਪਰ ਮਾਨਸਿਕ ਤੌਰ ਤੇ ਸਾਡੇ ਲੋਕ ਹੈ ਜਿਹੜੇ, ਉਹ ਵਾਕਈ ਵਹਿਮਾਂ ਭਰਮਾਂ 'ਚ ਇੰਨੇ ਫਸੇ, ਉਹਨਾਂ ਨੂੰ ਬਿਮਾਰ ਵੀ ਨਹੀਂ ਕਹਿ ਸਕਦੇ, ਉਹ ਸ਼ਬਦ ਵੀ ਨਹੀਂ ਵਰਤ ਸਕਦੇ, ਕਿਉਂਕਿ ਉਹਨਾਂ ਦੀ ਮਾਨਸਿਕਤਾ ਦਾ ਪੱਧਰ ਵਿਚਾਰਿਆਂ ਦਾ ਉੱਥੇ ਹੀ ਖੜਾ ਹੈ। ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਆ ਕੇ ਜੁੜੇ ਅਤੇ ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।